व्यूअर्स वेलकम बैक टू प्रोग्राम जी डॉक्टर साहब अगले शुद्ध पहला हमेशा इस तरह ਅਸੀਂ ਆਪਣੇ ਦਰਸ਼ਕਾਂ ਨੂੰ ਦੱਸਦੇ ਹਾਂ ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਜੋ ਸਾਡੇ ਪ੍ਰੋਗਰਾਮ ਦਾ ਸਮਾਂ ਸੀਮਾ ਹੈ 8:30 ਤੋਂ ਲੈ ਕੇ 9 ਵਜੇ ਤੱਕ ਹੈ। ਸੋ ਕੀਪ ਵਾਚਿੰਗ ਟੀਵੀ 84। ਥੈਂਕ ਯੂ ਸੋ ਮਚ ਜੀ ਡਾਕਟਰ ਸਾਹਿਬ। ਜਿਸ ਤਰ੍ਹਾਂ ਕਿ ਅਸੀਂ ਪਹਿਲੇ ਜੋ ਅਹਿਮ ਇਸ਼ੂ ਸੀ ਅੱਜ ਦਾ, ਜਿਸ ਤਰ੍ਹਾਂ ਕਿ ਮੋਦੀ ਨੇ ਕਰਤਾਰਪੁਰ ਦਾ ਜੋ ਕੋਰੀਡੋਰ ਦਾ ਕ੍ਰੈਡਿਟ ਉਹ ਲਿਆ, ਉਸ ਦੇ ਉੱਪਰ ਤੁਸੀਂ ਆਪਣੇ ਵਿਚਾਰ ਦਿੱਤੇ, ਸਾਂਝ ਪਾਈ ਸਾਡੇ ਦਰਸ਼ਕਾਂ ਦੇ ਨਾਲ। ਜੋ ਅਗਲਾ ਇਸ਼ੂ ਹੈ ਉਸ ਉੱਪਰ ਅਸੀਂ ਤੁਹਾਡੇ ਵਿਚਾਰ ਜਾਣਨੇ ਚਾਹਾਂਗੇ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਵੇਂ ਮੈਂ ਪਹਿਲੇ ਸੈਗਮੈਂਟ 'ਚ ਵੀ ਇਹ ਮੈਂਸ਼ਨ ਕੀਤਾ ਜੀ ਕਿ ਗੁਰੂ ਨਾਨਕ ਸਾਹਿਬ ਦਾ ਸਰਬ ਸਾਂਝੀਵਾਲਤਾ ਦਾ ਸੁਨੇਹਾ ਸਾਰੀ ਇਨਸਾਨੀਅਤ ਨੂੰ ਆਪਣੇ ਗਲ ਨਾਲ ਲਾਉਣ ਦਾ, ਇਨਸਾਨੀਅਤ ਦੀ ਪੀੜ ਇਤੀ ਮਾਰ ਪਈ ਕੁਰਲਾਣੇ ਤੈਂਕੀ ਦਰਦ ਨਾ ਆਇਆ। ਔਰ ਉਸ ਧਰਤੀ ਦੇ ਜਾਇਆਂ ਦੇ ਨਾਲ ਜਿੱਥੇ ਵੀ ਕੋਈ ਧੱਕਾ ਵੇਲੇ ਦੇ ਹਾਕਮਾਂ ਨੇ ਕੀਤਾ, ਬ੍ਰਾਹਮਣਵਾਦੀਆਂ ਨੇ ਕੀਤਾ, ਜਾਂ ਮਜ਼ਹਬੀ ਕੱਟੜਪਣੇ ਦੇ ਨਾਂ ਥੱਲੇ ਸੱਚ ਕਿਨਾਰੇ ਰਹਿ ਗਿਆ, ਟਰੂਥ ਨੂੰ ਕੈਜੂਅਲਟੀ ਬਣਾਇਆ। ਬੇਸ਼ੱਕ ਉਹ ਔਰਤਾਂ ਦੇ ਹੱਕਾਂ ਦੀ ਆਵਾਜ਼ ਸੀ, ਬੇਸ਼ੱਕ ਉਹ ਜਿਨ੍ਹਾਂ ਨੂੰ ਸ਼ੂਦਰ ਬਣਾਇਆ ਹੋਇਆ ਸੀ ਉਹਨਾਂ ਦੇ ਹੱਕਾਂ 'ਚ ਖਲੋਣ ਦੀ ਗੱਲ ਸੀ। ਬਾਬੇ ਨਾਨਕ ਦੀ ਆਵਾਜ਼ ਫਿਜ਼ਾ ਦੇ ਵਿੱਚ ਗੂੰਜੀ, ਬਿਨਾਂ ਕਿਸੇ ਮਜ਼ਹਬ, ਜ਼ਾਤ, ਰੰਗ, ਨਸਲ, ਜੈਂਡਰ ਦੇ ਵਿਤਕਰੇ ਦੇ। ਬਾਬਾ ਨਾਨਕ ਸਭ ਦੇ ਸਾਂਝੇ ਜਿਹੜੇ ਨੇ, ਉਹਨਾਂ ਦਾ ਉਹ ਰੁਤਬਾ ਪੰਜਾਬ ਦੇ ਵਿੱਚ ਉੱਭਰਿਆ ਕਿ ਇਹ ਆਵਾਜ਼ ਪੰਜਾਬ ਦੀ ਫਿਜ਼ਾ ਦੇ ਵਿੱਚ ਸੀ। ਬਾਬਾ ਨਾਨਕ ਸ਼ਾਹ फकीर, हिंदू का गुरु, मुसलमान का पीर। ਹੁਣ ਇੱਥੇ ਸ਼ਾਹ ਫਕੀਰ ਲਫ਼ਜ਼ ਵੀ ਦੋਨੋਂ ਹੀ, ਸ਼ਾਹ ਰਾਇਲ ਦੇ ਲਈ ਕਹਿੰਦੇ ਨੇ, ਸੋਵਰਨ ਨੂੰ ਕਹਿੰਦੇ ਨੇ, ਬਾਦਸ਼ਾਹ ਸ਼ਬਦ ਇਹਦੇ ਚੋਂ ਹੀ ਹੈ। ਔਰ ਇਧਰ ਗੁਰੂ ਨਾਨਕ ਸਾਹਿਬ ਰਾਇਲ ਨੇ ਔਰ ਫਕੀਰ ਨੇ, ਰੱਬ ਨਾਲ ਜੁੜਿਆ। ਫਕੀਰ ਦਾ ਮਤਲਬ ਕੋਈ ਮੰਗਤਾ ਨਹੀਂ ਹੁੰਦਾ, ਫਕੀਰ ਜਿਹੜਾ ਰੱਬ ਦੇ ਨਾਲ ਜੁੜਿਆ ਹੋਇਆ ਸੱਚੇ ਉਸ ਮਨ ਦੇ ਨਾਲ। ਔਰ ਇਹੀ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਭਾਈ ਨੰਦ ਲਾਲ ਗੋਇਆ, ਜਿਨ੍ਹਾਂ ਦਾ ਜਨਮ ਗਜ਼ਨੀ ਦੇ ਵਿੱਚ ਹੁੰਦਾ ਹੈ, ਉਹਨਾਂ ਦੇ ਪਿਤਾ ਵੀ ਉੱਥੋਂ ਦੇ ਵੱਡੇ ਸਕਾਲਰ ਸੀ, ਦਰਬਾਰ ਦੇ ਨਾਲ ਵੀ ਉਹਨਾਂ ਦਾ ਸੰਬੰਧ ਸੀ। ਜਦੋਂ 10ਵੇਂ ਪਾਤਸ਼ਾਹ ਨੂੰ ਕਹਿੰਦੇ ਨੇ ਕਿ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਈਜ਼ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ। ਹੁਣ ਬਾਦਸ਼ਾਹ ਦਰਵੇਸ਼ ਤੇ ਨਾਨਕ ਸ਼ਾਹ ਫਕੀਰ, ਔਰ ਇਹ ਸਾਡੇ ਲਈ ਫਖਰ ਔਰ ਮਾਣ ਵਾਲੀ ਗੱਲ ਹੈ ਕਿ ਅੱਜ ਪਾਕਿਸਤਾਨ ਦੀ ਧਰਤੀ ਜਿਹੜੀ ਸਾਡੇ ਲਈ ਮੁਕੱਦਸ ਧਰਤੀ ਹੈ, ਜਿੱਥੇ ਸਾਡਾ ਮੱਕਾ ਮਦੀਨਾ ਔਰ ਸਾਡਾ ਇਤਿਹਾਸ ਵਿਰਸਾ ਹੈ, ਉੱਥੇ ਉਹ ਵੀ ਉਸ ਧਰਤੀ ਦੇ ਬਹਾਦਰ ਪੁੱਤਰ ਪੁੱਤਰੀਆਂ ਨੇ ਜਿਹੜੇ ਸੱਚ ਦੇ ਨਾਲ ਖਲੋਂਦੇ ਨੇ। ਬੇਸ਼ੱਕ ਮਾਹੌਲ ਚਾਰ ਚਫੇਰੇ ਕਿਉਂ ਜਿਹਾ ਵੀ ਹੋਏ, ਉਹਨਾਂ ਨੇ ਸੱਚ ਦਾ ਸਾਥ ਦਿੱਤਾ ਹੈ। ਔਰ ਇਹਨਾਂ ਬਹਾਦਰ ਆਵਾਜ਼ਾਂ ਦੇ ਵਿੱਚ, ਕਿਉਂਕਿ ਅੱਜ ਕਲਮ ਦਾ ਯੁੱਗ ਹੈ, ਜਿਹੜੀਆਂ ਕਲਮਾਂ ਝੁਕਦੀਆਂ ਨਹੀਂ, ਜਿਹੜੀ ਕਲਮ ਜਿਹੜੀ ਹੈ ਉਹ ਸਮਝੌਤਾ ਨਹੀਂ ਕਰਦੀ, ਜਿਹੜੀ ਕਲਮ ਵਿਕਦੀ ਨਹੀਂ। ਸੋ ਉਸ ਕਲਮ ਦਾ ਰੁਤਬਾ ਵੀ ਈਵਨ ਇਸਲਾਮ ਦੇ ਹਵਾਲੇ ਨਾਲ ਵੀ ਉਸ ਤਲਵਾਰ ਵਾਂਗ ਹੈ, ਜਿਹੜੀ ਤਲਵਾਰ ਯੋਧੇ ਦੇ ਹੱਥ 'ਚ ਹੈ ਔਰ ਜਿਹੜਾ ਅਖੀਰ ਤੱਕ ਜੰਗ ਦੇ ਮੈਦਾਨ 'ਚ ਅਤ ਹੀ ਰਣ ਮੈਂ ਤਬ ਜੂਝ ਮਰੋ, ਇਸ ਦੇ ਨਾਲ ਉਹ ਜੁੜਿਆ ਹੁੰਦਾ। ਸੋ ਭੈਣ ਜੀ ਅਦੀਲਾ ਨੌਰੀਨ, ਜਿਨ੍ਹਾਂ ਦਾ ਅਸੀਂ ਅੱਗੇ ਵੀ ਜ਼ਿਕਰ ਕੀਤਾ, ਔਰ ਕਿਵੇਂ ਉਹਨਾਂ ਦੇ ਕਾਲਮ ਦਾ ਨੇਸ਼ਨ ਅਖਬਾਰ ਦੇ ਵਿੱਚ ਜਦੋਂ ਵੀ ਕੋਈ ਕਰੂਸ਼ਲ ਸਿੱਖ ਇਸ਼ੂ ਹੁੰਦਾ ਉਸ ਦੇ ਉੱਤੇ ਉਹ ਜ਼ਰੂਰ ਲਿਖਦੇ ਨੇ। ਬਾਕੀ ਵੀ ਸਾਊਥ ਏਸ਼ੀਅਨ ਪੋਲਿਟਿਕਸ ਚੇਂਜਸ ਉਸ ਦੇ ਉੱਤੇ ਉਹ ਲਿਖਦੇ ਨੇ। ਔਰ ਇਹ ਸਾਰੇ ਤੋਂ ਕਰਤਾਰਪੁਰ ਕੋਰੀਡੋਰ ਦੇ ਮੁੱਦੇ ਤੇ ਉਹਨਾਂ ਦਾ ਜਿਹੜਾ ਕੱਲ 3 ਦਸੰਬਰ ਨੂੰ ਜਿਹੜਾ ਇੱਕ ਕਾਲਮ ਨੇਸ਼ਨ ਦੇ ਵਿੱਚ ਆਇਆ, ਜਿਹਦਾ ਉਹਨਾਂ ਨੇ ਜਿਹੜਾ ਸਿਰਲੇਖ ਹੈ ਜਾਂ ਅਨੁਮਾਨ ਹੈ, ਟਾਈਟਲ ਉਹੀ ਦਿੱਤਾ ਹੈ, ਮੈਜਿਕ ਆਫ ਨਾਨਕ ਸ਼ਾਹ ਫਕੀਰ, ਕਿ ਇਹ ਨਾਨਕ ਸ਼ਾਹ ਫਕੀਰ ਦਾ ਜਾਦੂ, ਉਹਨੂੰ ਅਸੀਂ ਮਿਰੈਕਲ ਕਹੀਏ, ਉਸ ਨੂੰ ਕ੍ਰਿਸ਼ਮਾ ਕਹੀਏ, ਚਮਤਕਾਰ ਕਹੀਏ, ਪਰ ਇਹੀ ਹੈ। ਮੈਜਿਕ ਤਾਂ ਇੱਕ ਫੇਕ ਹੁੰਦਾ ਹੈ, ਪਰ ਇੱਥੇ ਰੀਅਲ ਮੈਜਿਕ ਹੈ, ਜਿਹਨੇ ਉਹ ਆਈਸ ਪਿਘਲਾ ਦਿੱਤੀ, ਜਿਹਨੇ ਇੱਕਦਮ ਉਹ ਇੱਕ ਚਾਹ ਪੈਦਾ ਕਰ ਦਿੱਤਾ ਦੋਨੋਂ ਪਾਸੇ ਸਰਹੱਦ ਦੇ। ਔਰ ਇਹਦੀ ਚ ਉਹਨਾਂ ਨੇ ਸ਼ੁਰੂਆਤ ਹੀ, ਕਿਉਂਕਿ ਮੈਂ ਇੱਕ ਉਸ ਕਲਮ ਦੀ ਗੱਲ ਕੀਤੀ ਹੈ ਤੇ ਗੁਰੂ ਅਮਰਦਾਸ ਜੀ ਦੀ ਬਾਣੀ ਦਾ ਇੱਕ ਸ਼ਲੋਕ ਹੈ, ਜਿਹੜਾ ਕਿ ਅਸਲ 'ਚ ਕਿਹੋ ਜਿਹੀਆਂ ਕਲਮਾਂ ਹੋਣੀਆਂ ਚਾਹੀਦੀਆਂ ਨੇ, ਸਿਆਹੀ ਕਈ ਜਿਹੀ ਹੋਣੀ ਚਾਹੀਦੀ ਹੈ ਤੇ ਲਿਖਤ ਕੀ ਹੋਣੀ ਚਾਹੀਦੀ ਹੈ, ਉਸ ਦਾ ਉਹਨਾਂ ਨੇ ਅੰਗਰੇਜ਼ੀ ਟਰਾਂਸਲੇਸ਼ਨ ਕੀਤਾ ਹੈ। ਰੱਬ ਦਾ ਐਸ਼ੇਜ਼ ਐਂਡ ਮੇਕ ਇੰਕ ਆਫ ਇਟ, ਮੇਕ ਦਾ ਹਾਰਟ ਦਾ ਪੈਨ, the intellect, the writer, write that
which has no end or limit। ਕਿ ਭਾਈ ਤੇਰੀ ਜਿਹੜੀ ਕਲਮ ਹੈ ਉਸ ਨੂੰ ਤੇਰਾ ਜਿਹੜਾ ਮਨ ਹੈ, ਇੰਟੈਲੈਕਟ ਹੈ, ਬੁੱਧੀ ਹੈ, ਉਹ ਤੇਰਾ ਤੂੰ ਲਿਖਾਰੀ ਬਣ, ਆਪਣੇ ਦਿਲ ਨੂੰ ਆਪਣੀ ਕਲਮ ਬਣਾ। ਔਰ ਇਹ ਜਿਹੜੀਆਂ ਐਸ਼ਿਜ਼ ਨੇ ਜਾਂ ਬਾਹਰਲੇ ਧਰਮ ਦੇ ਚਿੰਨ੍ਹ ਨੇ, ਇਹਨਾਂ ਦੀ ਤੂੰ ਸਿਆਹੀ ਬਣਾ ਔਰ ਫਿਰ ਉਹ ਲਿਖ ਜਿਹੜਾ ਰੱਬ ਦਾ ਜਸ ਹੈ, ਜਿਹੜਾ ਅਸੀਮਤ ਹੈ, ਜਿਹੜਾ ਕਿਸੇ ਜਿਹੜਾ ਦਾਇਰਾਕਾਰ ਜਾਂ ਕੈਦ ਦੇ ਵਿੱਚ ਨਹੀਂ ਹੈ, ਉਸ ਲਿਖਤ ਨੂੰ ਲਿਖ। ਇਹ ਜਿਹੜਾ ਇਸ ਤੋਂ ਉਹਨਾਂ ਨੇ ਸ਼ੁਰੂਆਤ ਕੀਤੀ with the foundation laying ceremony of Kartarpur corridor and its attendance by the top leadership of Pakistan and our guests from the Sikh community across the globe, as well as some reluctant Indian delegates, a new era of peace and prosperity may be taking shape in South Asia। ਕਿ ਕਰਤਾਰਪੁਰ ਕੋਰੀਡੋਰ ਦਾ ਲਾਂਘੇ ਦਾ ਨੀਂਹ ਪੱਥਰ ਜਿਸ 'ਚ ਪਾਕਿਸਤਾਨ ਦੀ ਸਾਰੀ ਟੌਪ ਲੀਡਰਸ਼ਿਪ ਆਈ ਤੇ ਸਾਡੇ ਗੈਸਟ ਸਿੱਖ ਕੌਮ ਦੇ ਜਿਹੜੇ ਦੁਨੀਆ ਭਰ ਚੋਂ ਆਏ ਔਰ ਰਿਲਕਟੈਂਟ ਇੰਡੀਅਨ ਡੈਲੀਗੇਟਸ, ਹੁਣ ਜਿਵੇਂ ਹਰਦੀਪ ਪੁਰੀ ਜਾਂ ਹਰਸਿਮਰਤ ਬਾਦਲ ਆਏ ਔਰ ਜਿਵੇਂ ਉਹਨਾਂ ਨੇ ਬਿਹੇਵ ਕੀਤਾ ਲਾਸਟ ਮਿਨਟ ਸਰਕਾਰ ਦਾ ਫੈਸਲਾ, ਇਹ ਨਿਊ ਈਰਾ ਆਫ ਪੀਸ ਐਂਡ ਪ੍ਰੋਸਪੈਰਿਟੀ ਮੇ ਬੀ ਟੇਕਿੰਗ ਸ਼ੇਪ ਇਨ ਸਾਊਥ ਏਸ਼ੀਆ। ਕਿ ਸਾਊਥ ਏਸ਼ੀਆ 'ਚ ਸ਼ਾਂਤੀ ਔਰ ਖੁਸ਼ਹਾਲੀ ਦਾ ਇੱਕ ਨਵਾਂ ਜਿਹੜਾ ਦਰਵਾਜ਼ਾ ਉਹ ਖੁੱਲਦਾ ਪ੍ਰਤੀਤ ਹੋ ਰਿਹਾ। ਦਾ ਹਿਸਟੋਰਿਕ ਜੱਫੀ between General Bajwa and Navjot Singh Sidhu on the day of inauguration of Prime Minister of Pakistan, Mr. Imran Khan, has now transformed into reality as Sikh community gets ready to observe 550 years of birthday of Baba Guru Nanak Maharaj Ji। ਕਿ ਜਿਹੜੀ ਜੱਫੀ ਨਵਜੋਤ ਸਿੱਧੂ ਨੇ ਜਨਰਲ ਬਾਜਵਾ ਦੇ ਨਾਲ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਦੇ ਵੇਲੇ ਪਾਈ, ਇਸ ਤਰ੍ਹਾਂ ਲੱਗਦਾ ਹੈ ਕਿ 550 ਸਾਲਾ ਗੁਰੂ ਨਾਨਕ ਸਾਹਿਬ ਦੇ ਜਿਹੜਾ ਪ੍ਰਕਾਸ਼ ਪੁਰਬ ਤੱਕ ਪਹੁੰਚਦੇ ਆ, ਇਹ ਜਿਹੜੀ ਇਨੋਗ੍ਰੇਸ਼ਨ ਹੈ ਇਹ ਇੱਕ ਹਕੀਕਤ ਬਣ ਕੇ ਸਾਹਮਣੇ ਆਈ ਹੈ। ਬਾਬਾ ਗੁਰੂ ਨਾਨਕ ਦੇਵ ਜੀ, ਦਾ ਫਾਊਂਡਰ ਆਫ ਸਿੱਖਿਜ਼ਮ, ਸਪਰੈਡ ਦਾ ਮੈਸੇਜ ਆਫ ਹਿਊਮੈਨਿਟੀ ਐਂਡ ਬ੍ਰਦਰਹੁੱਡ। ਕਿ ਗੁਰੂ ਨਾਨਕ ਸਾਹਿਬ ਜਿਹੜੇ ਸਿੱਖ ਧਰਮ ਦੇ ਫਾਊਂਡਰ ਨੇ, ਉਹਨਾਂ ਨੇ ਨੀਂਹ ਰੱਖੀ ਹੈ, ਉਹਨਾਂ ਨੇ ਇਨਸਾਨੀਅਤ ਔਰ ਭਾਈਚਾਰੇ ਦਾ ਸੁਨੇਹਾ ਇਨਸਾਨੀਅਤ ਨੂੰ ਦਿੱਤਾ। ਨਵਜੋਤ ਸਿੰਘ ਸਿੱਧੂ said, whenever the story of this Kartarpur corridor will be written, the name of Imran Khan will be written in golden words। This initiative of peace is the voice of millions of Sikhs across the globe. The time had come to unite the divided hearts of Punjab by circumstances। ਉਹਨਾਂ ਨੇ ਸਿੱਧੂ ਨੂੰ ਕੋਟ ਕੀਤਾ ਕਿ ਜਦੋਂ ਵੀ ਇਸ ਲਾਂਘੇ ਦੀ ਕਹਾਣੀ ਲਿਖੀ ਜਾਏਗੀ, ਇਮਰਾਨ ਖਾਨ ਦਾ ਨਾਂ ਸੁਨਹਿਰੀ ਲਫ਼ਜ਼ਾਂ ਦੇ ਵਿੱਚ ਲਿਖਿਆ ਜਾਏਗਾ। ਇਹ ਜਿਹੜਾ ਸ਼ਾਂਤੀ ਦਾ ਇਨੀਸ਼ੀਏਟਿਵ ਇੱਕ ਯਤਨ ਹੈ, ਜਿਹੜੀ ਕਿ ਕਰੋੜਾਂ ਸਿੱਖਾਂ ਦੀ ਦੁਨੀਆ ਭਰ ਦੇ ਵਿੱਚ ਜਿਹੜੀ ਉਹਨਾਂ ਦੀ ਆਵਾਜ਼, ਉਹਨਾਂ ਦੀ ਅਰਦਾਸ ਰਹੀ ਹੈ, ਇਹ ਟੁੱਟੇ ਪੰਜਾਬ ਦੇ ਦਿਲ ਜਿਹੜੇ ਹਾਲਾਤ ਨੇ ਵੱਖ ਕਰ ਦਿੱਤੇ ਸੀ, ਉਹਨਾਂ ਨੂੰ ਜੋੜੇਗੀ। ਔਰ ਜਿਵੇਂ ਮੈਂ ਪਹਿਲੇ ਸੈਗਮੈਂਟ 'ਚ ਕਿਹਾ ਸੀ ਕਿ ਇਮਰਾਨ ਖਾਨ ਉਹਨਾਂ ਦਾ ਸਿੱਖ ਇਤਿਹਾਸ 'ਚ ਸਟੇਟਸ ਗੁਰੂ ਕਾ ਪਠਾਨ, ਉਹਨਾਂ ਨੇ ਜਿਹੜਾ ਜੋ ਰੁਤਬਾ ਇਸ ਸਾਰੇ ਦੇ ਨਾਲ ਕੀਤਾ, ਉਹਨਾਂ ਨੂੰ ਅਸੀਂ ਗੁਰੂ ਕਾ ਪਠਾਨ ਕਰਕੇ ਐਡਰੈਸ ਕਰਾਂਗੇ ਹਿਸਟਰੀ 'ਚ। The ceremony also highlights that the message and ideology of Baba Guru Nanak, which remains relevant and applicable even after passage of 550 years. The smiling faces in the grand ceremony indicated that the message of peace was much stronger than the forces of disintegration। ਕਿ ਬਾਬਾ ਗੁਰੂ ਨਾਨਕ ਜਿਨ੍ਹਾਂ ਦਾ ਸੁਨੇਹਾ ਆਪਸੀ ਪਿਆਰ ਦਾ ਅੱਜ ਵੀ ਜਿਹੜਾ ਉਵੇਂ ਹੀ ਯਥਾਰਥਕ ਹੈ ਔਰ ਉਸ ਤਰ੍ਹਾਂ ਹੀ ਜ਼ਰੂਰੀ ਹੈ 550 ਸਾਲ ਬੀਤਣ ਬਾਅਦ ਵੀ। ਔਰ ਜਿਹੜਾ ਸੰਗੇ ਬੁਨਿਆਦ ਰੱਖਣ ਵਾਲੀ ਰਸਮ ਦੇ ਮੌਕੇ ਜਿਹੜੀ ਚਿਹਰਿਆਂ ਦੀ ਮੁਸਕਰਾਹਟ ਸੀ ਔਰ ਜਿਹੜਾ ਸ਼ਾਂਤੀ ਦਾ ਮੈਸੇਜ ਸੀ, ਇਸ ਸਭ ਨੇ ਦੱਸਿਆ ਕਿ ਤੋੜਨ ਵਾਲਿਆਂ ਨਾਲੋਂ ਜੋੜਨ ਵਾਲੇ ਦੀ ਕਿੰਨੀ ਤਾਕਤ ਹੈ ਔਰ ਉਹ ਕਿੰਨਾ ਪਾਵਰਫੁਲ ਹੈ। ਫੈਡਰਲ ਮਿਨਿਸਟਰ ਫॉर ਰਿਲੀਜੀਅਸ ਅਫੇਅਰਸ ਪੀਰ ਨੂਰੁਲ ਹਕ ਕਾਦਰੀ said, our government would issue a postal ticket or a coin regarding the 550th birth anniversary of Baba Guru Nanak. He said that the government would set up the Baba Guru Nanak University as soon as possible. He said the government of Pakistan would consider issuing visas on arrival to Indian Sikh yatris.
ਉਹਨਾਂ ਨੇ ਜਿਹੜਾ ਉਹਨਾਂ ਨੂੰ ਫੈਡਰਲ ਜਿਹੜੇ ਰਿਲੀਜੀਅਸ ਮਿਨਿਸਟਰ ਨੇ ਜੀ ਪੀਰ ਨੂਰੁਲ ਹਕ ਕਾਦਰੀ, ਉਹਨਾਂ ਨੂੰ ਕੋਟ ਕੀਤਾ ਹੈ ਕਿ ਉਹਨਾਂ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਦੇ 500 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ਅਸੀਂ ਡਾਕ ਟਿਕਟ ਵੀ ਜਾਰੀ ਕਰਾਂਗੇ, ਸਿੱਕਾ ਵੀ ਜਾਰੀ ਕਰਾਂਗੇ ਔਰ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਜਿਹੜੀ ਹੈ ਉਸ ਨੂੰ ਮੁਕੰਮਲ ਕਰਨ ਵੱਲ ਵਧਾਂਗੇ। ਇਸ ਦਾ ਵੀ ਸੰਗੇ ਬੁਨਿਆਦ ਪਹਿਲਾਂ ਹੀ ਰੱਖਿਆ ਜਾ ਚੁੱਕਾ ਹੈ ਜੀ ਔਰ ਉਹਨਾਂ ਨੇ ਕਿਹਾ ਵੀ ਅਸੀਂ ਇਸ ਮੰਗ ਦੇ ਉੱਤੇ ਵੀ ਵਿਚਾਰ ਕਰ ਰਹੇ ਹਾਂ ਕਿ ਮੌਕੇ ਦੇ ਉੱਤੇ ਜਦੋਂ ਸਿੱਖ ਆਉਣ ਉਹਨਾਂ ਨੂੰ ਮੌਕੇ ਦੇ ਉੱਤੇ ਹੀ ਵੀਜ਼ਾ ਦਿੱਤਾ ਜਾਏ, ਨਹੀਂ ਤਾਂ ਜਿਹੜੀ ਇੱਥੇ ਵੀ ਕੁੰਭਰਸਾਮ ਪ੍ਰੋਸੈਸ ਹੁੰਦੀ ਹੈ ਵੀਜ਼ੇ ਦੀ ਜੀ ਬਿਫੋਰ ਅਪਲਾਈ ਕਰਨ ਦੀ, ਉਸ ਤੋਂ ਛੁਟਕਾਰਾ ਹੋਏ ਇਵੇਂ ਹੀ ਹੈ ਜਿਵੇਂ ਐਂਟਰੀ ਹੁੰਦੀ ਹੈ। ਤੁਸੀਂ ਯੂਰਪ ਵਾਲੇ ਅਮਰੀਕਾ ਜਾਂਦੇ ਨੇ, ਇੱਥੇ ਹੀ ਦਿੱਤਾ ਜਾਂਦਾ, ਜਾਂ ਅਮਰੀਕਨ ਬਾਹਰ ਯੂਰਪ 'ਚ ਜਾਂਦੇ ਨੇ। ਜੀ Leaders of Delhi Gurdwara Prabandhak Committee Sir Paramjit Singh Sarna said the good relations between Pakistan and India were vital for peaceful coexistence. He said Prime Minister Imran Khan had won the hearts of Sikh community by announcing the opening of Kartarpur border. He hoped that nearly 50,000 Indian Sikh Yatris would visit Gurdwara Jaramsan Nankana Sahib after the opening of Kartarpur border. So उन्होंने परमजीत सिंह सरने ਨੂੰ ਕੋਟ ਕੀਤਾ ਕਿ ਉਹਨਾਂ ਨੇ ਕਿਹਾ ਵੀ ਇਸ ਫੈਸਲੇ ਨਾਲ ਇਮਰਾਨ ਖਾਨ ਨੇ ਸਿੱਖਾਂ ਦੇ ਦਿਲ ਜਿੱਤੇ ਨੇ ਔਰ ਸਿੱਖ ਯਾਤਰੂਆਂ ਦੀ ਗਿਣਤੀ ਜਿਹੜੀ ਹੈ ਹੁਣ 50,000 ਤੋਂ ਤੱਕ ਹੋਇਆ ਕਰੇਗੀ ਜਿਹੜੇ ਨਨਕਾਣਾ ਸਾਹਿਬ ਔਰ ਗੁਰਦੁਆਰਿਆਂ ਦੇ ਦਰਸ਼ਨਾਂ ਨੂੰ ਆਉਣਗੇ। ਦਾ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਲੋਕੇਟਡ ਔਨ ਦਾ ਰਿਵਰ ਰਾਵੀ bank district Narowal holds religious significance for the Sikh community as Baba Guru Nanak had lived there for 18 years until his death in 1539. Under Roman calendar, Guru Nanak's 550th birthday is scheduled in November this year. However, the Sikh community will celebrate the occasion according to the Nanak-Shahi calendar in November 2019. Kartarpur corridor is aimed at facilitating the Sikh community in Indian Punjab a visa-free access to visit the shrine of Baba Nanak Sahib Kartarpur Narowal from Dera Baba Nanak Gurdaspur Indian Punjab। वैसे मैं इत्थे मैंशन कर दिया कि जिहड़ा नानकशाही कैलेंडर है 2003 और जिहड़ा इन्हां ने हिंदुआइज बनाया है उहदे च अजे तक गुरु नानक साहब दे प्रकाश नूं लैके कोई कॉन्ट्रडिक्शन नहीं है क्योंकि सो फार कत्तक दी पुन्निया नूं ही मनाउण दा है। सो कत्तक दी पुन्निया डेट वेरी करदी है ल्यूनर कैलेंडर मुताबक, हालांकि जिहड़ा ओरिजिनल गुरु साहब दा बर्थ है वो ज़ाहिरा तौर ते विसाख पहली विसाख दा है, वो अजे कौम ने फैसला करना है भी कदों उन्होंने उस डेट के उत्ते फोकस करना है। पर ये जिहड़ी डेट है ये कत्तक दी पुन्ने है, ये हर कैलेंडर के मुताबिक इवें ही मनी जाती है। Since the partition, Pakistan has been making all out arrangements including preservation, renovation of Sikh sacred sites and extending facilities to the Sikh pilgrims coming from all over the world। कि पाकिस्तान की हुकूमत जिहड़ी है वो जिहड़े सिख गुरुद्वारे ने इतिहासक थावां ने उन्हां दी सांभ संभाल और सहूलतां दा प्रबंध शुरू तो ही करती रही है। एज पर एस्टीमेट approximately 0.1 million Sikhs want to visit Pakistan from India, Canada, United States, Malaysia and several other countries every year to make the Guru Nanak's 550th birth celebrations a memorable event. The Vacuous Trust Property Board and Pakistan Sikh Gurdwara Prabandhak Committee in April this year suggested to increase the number of Indian Sikh pilgrims from 3,000 to 10,000 क्योंकि भारत तो हुण तक 3,000 की इजाजत हुंदी है गुरु नानक साहब के प्रकाश पुरब ते कि भी इधर 10,000 होएगा और बाकी बाहरों तक कोई हुण गिनती की पाबंदी नहीं हुंदी, हुण तां राउंड द ईयर भी सिख जांदे ने और गुरु नानक साहब के प्रकाश पुरब के मौके ते 550 साल मौके इन्ने सिखा ने जाने कि ऑलरेडी उत्थे जिहड़ी वैक्यूस बोर्ड है और गुरुद्वारा कमेटी है वो टेंट सिटी बनाना प्लान कर रहे हैं कि एक पूरा शहर वसाया जाए टेंटां दा ताकि सारियां दे ही रहण दा प्रबंध होए। Unfortunately, Indian media went into overdrive castigating Pakistan for this peace initiative. While it may appear strange that Indian media with backing of intelligence agencies and military establishment is trying to spoil the atmosphere of peace, there is more to this rhetoric than what meets the eye। जिवें असीं कहे कि मीडिया वही खेड खेडदा है जो उन्हां दी इंटैलीजेंस एजेंसियां और एस्टैबलिशमेंट दिंदी है। पाकिस्तान नूं बदनाम करन दे लई पूरा जोर लगा होया पिछले इन्हां सारे दिनां दा ही। और उन्होंने कहा भी ये इस पर्दा कल्ला वही नहीं जो कंध जो पर्दे दे उत्ते आ रहा है, इहदे पिछे भी बहुत कुछ हो रहा है
ਜਿਹੜਾ ਸਮਝਣ ਵਾਲਾ ਹੈ। ਇੰਡੀਅਨ ਐਸਟੈਬਲਿਸ਼ਮੈਂਟ ਐਂਡ RSS cabal cannot absorb the new reality that Sikh community should develop any meaningful relationship with Pakistan. Even Quaid-e-Azam had offered an olive branch to Sikh community at the time of independence of India and Pakistan. The echoing of this sentiment today has sent shock waves into spine of India. ਬਿਲਕੁਲ ਠੀਕ ਹੈ ਜੀ ਕਿ ਵੀ ਉਹਨਾਂ ਨੂੰ ਗੱਲ ਜਿਹਨੂੰ ਪੰਜਾਬੀ ਚ ਕਹਿੰਦੇ ਨੇ ਸਹਿ ਦੀ ਨਹੀਂ ਹੈ। ਉਹਨਾਂ ਨੂੰ ਕੀ ਫਰਕ ਪੈਂਦਾ ਹੈ, ਲੋਕ ਸਿੱਖ ਜਾਣ ਮੱਥਾ ਟੇਕ ਕੇ ਆ ਜਾਣ, ਬੜੇ ਬਿਗ ਡੀਲ ਜੀ ਚਾਰ ਚੁਫੇਰੇ ਐਨਕਲੋਜ਼ਰ ਹੋਣਾ। ਗੱਲ ਸਹਿ ਦੀ ਨਹੀਂ ਹੈ, ਗੱਲ ਪਹਿ ਦੀ ਹੈ ਕਿ ਇੰਨੀ ਗੁੱਡਵਿਲ ਔਰ ਇੰਨਾ ਇਹ ਦੋ ਕੌਮਾਂ ਨੇੜੇ ਆਣ। ਔਰ ਜਿਵੇਂ ਭੈਣ ਜੀ ਨੇ ਮੈਂਸ਼ਨ ਕੀਤਾ ਜੀ ਕਿ ਵੀ ਇਹ ਜਿਹੜਾ ਈਵਨ 47 ਦੇ ਦੌਰ ਚ ਵੀ ਕੋਈ ਸਟੇਟਮੈਂਟ ਕਾਇਦ-ਏ-ਆਜ਼ਮ, ਹਾਲਾਂ ਜਦੋਂ ਮੈਂ ਸ਼ੁਰੂ ਚ ਕਾਇਦ ਨੂੰ ਆਪਣੀ ਇਨਸਪੀਰੇਸ਼ਨ ਕਿਹਾ ਤੇ ਇੱਕ ਦੋ ਸਾਡੇ ਵੈਲ ਵਿਸ਼ਰ ਵੀ ਨਾਰਾਜ਼ ਹੋ ਗਏ ਜੀ। ਮੈਂ ਕਿਹਾ ਜੀ ਉਹਨਾਂ ਦੀ ਜ਼ਿੰਦਗੀ ਚੋਂ ਇੱਕ ਵੀ ਵਾਕਿਆ ਦੱਸੋ ਜਿਹਦੇ ਚ ਉਹਨਾਂ ਨੇ ਕੋਈ ਸਿੱਖਾਂ ਦੇ ਖਿਲਾਫ ਜਾਂ ਕੋਈ, ਉਹਨਾਂ ਨੇ ਤਾਂ ਅਕਲ ਦਾ ਹਮੇਸ਼ਾ ਇਹਨਾਂ ਨੂੰ ਦਿੱਤਾ ਅਕਾਲੀ ਲੀਡਰਸ਼ਿਪ ਨੂੰ ਕਿ ਭਾਈ ਤੁਸੀਂ ਆਪਣਾ ਨੇਸ਼ਨ, ਉਹ ਕਹਿੰਦੇ ਸੀ ਮੈਨੂੰ ਕੋਈ ਇਹਦੇ ਚ ਕੋਈ ਦੋ ਰਾਵਾਂ ਨੇ ਕਿ ਸਿੱਖ ਇੱਕ ਅਲੱਗ ਨੇਸ਼ਨ ਹੈ, ਜੀ ਪਰ ਤੁਸੀਂ ਦੱਸੋ ਤੁਸੀਂ ਕੀ ਕਰਨਾ, ਇਹ ਆਪਣਾ ਬਣਾਓ, ਪਾਕਿਸਤਾਨ ਦੇ ਨਾਲ ਆਓ ਜਾਂ ਤੁਸੀਂ ਦੱਸੋ। ਤੇ ਹੁਣ ਜੇ ਮਿੱਥਿਆ ਹੀ ਹੋਇਆ ਸੀ ਕਿ ਵੀ ਇਹਨਾਂ ਦੀਆਂ ਹੀ ਗਾਂਧੀ ਨਹਿਰੂ ਦੀਆਂ ਹੀ ਜੁੱਤੀਆਂ ਚੱਟਣੀਆਂ ਨੇ ਸਿੱਖ ਲੀਡਰਸ਼ਿਪ ਨੇ, ਤਾਂ ਕਾਇਦ-ਏ-ਆਜ਼ਮ ਕੁਝ ਨਹੀਂ ਸੀ ਕਰ ਸਕਦੇ। ਸੋ ਉਹੀ ਸੈਂਟੀਮੈਂਟ ਅੱਜ ਜਿਹੜਾ ਹੈ ਉਹ ਸਾਰੇ ਹਰ ਪਾਕਿਸਤਾਨੀ ਚੋਂ ਜਿਹੜਾ ਹੈ ਉਹ ਉੱਭਰ ਕੇ ਆ ਰਿਹਾ, ਜਿਹੜੀ ਸਿੱਖਾਂ ਲਈ ਮੁਹੱਬਤ ਹੈ। ਇਹ ਸਭ ਤੋਂ ਵੱਡੀ ਜਿਹੜੀ ਹੈ ਇਸ ਵੇਲੇ ਇਹਨਾਂ ਦੇ ਲਈ ਫਿਕਰ ਦਾ ਕਾਰਨ ਜਿਹੜਾ ਇਹ ਹੈਗਾ ਕਿ ਵੀ ਇਹ ਜਿਹੜਾ ਸੈਂਟੀਮੈਂਟ ਹੈ ਇਹਨੇ ਸ਼ੌਕ ਵੇਵਸ ਇਨਟੂ ਦਾ ਸਪਾਈਨ ਆਫ ਇੰਡੀਆ, ਉਹਨਾਂ ਦੀ ਰੀੜ੍ਹ ਦੀ ਹੱਡੀ ਦੇ ਵਿੱਚ ਜਿਹੜਾ ਉਹਨਾਂ ਦੇ ਉਹ ਇੱਕ ਭੁਚਾਲ ਲੈ ਆਉਂਦਾ। As Prime Minister Imran Khan stated, in a nuclear overhang, India and Pakistan had no choice but to solve their disputes at the negotiating table. Strategically, a war between India and Pakistan will incur unbearable losses on both Punjabs, Indians and Pakistani side, and it may lead to total annihilation of more than half of South Asian population. Many Sikh leaders have already described that they cannot afford a war between India and Pakistan, especially when Punjab becomes a battleground and entire culture and civilization is threatened into extinction. ਇਹੀ ਗੱਲ ਇਮਰਾਨ ਖਾਨ ਸਾਹਿਬ ਨੇ ਕਹੀ ਕਿ ਭਾਈ ਦੋਨੋਂ ਨਿਊਕਲੀਅਰ ਪਾਵਰਸ ਨੇ, ਨਹੀਂ ਹੋਏਗੀ ਨਿਊਕਲੀਅਰ, ਜੇ ਹੋਏਗੀ ਤਾਂ ਮੁਕੰਮਲ ਤਬਾਹੀ ਹੋਏਗੀ। ਉਹਨਾਂ ਨੇ ਵੀ ਕਿਹਾ ਵੀ ਅੱਧੀ ਪੋਪੂਲੇਸ਼ਨ ਸਾਊਥ ਏਸ਼ੀਆ ਦੀ ਵਾਈਪ ਆਊਟ ਹੋ ਜਾਏਗੀ ਔਰ ਇਹ ਦੋਨੋਂ ਪਾਸਿਆਂ ਦੇ ਪੰਜਾਬ ਸਫਰ ਕਰਨਗੇ। ਔਰ ਮੈਂ ਜਿਵੇਂ ਅਕਸਰ ਕਹਿੰਦਾ ਵੀ ਸਾਡੀ ਤਾਂ ਸਾਰੀ ਤਹਿਜ਼ੀਬ ਦੋਨੋਂ ਪਾਸੇ ਹੈ, ਸਿੱਖ ਹਿਸਟਰੀ, ਲੈਗੇਸੀ, ਸਾਡਾ ਸਭ ਕੁਝ ਹੀ ਜਿਹੜਾ ਹੈ entirely ਅਸੀਂ our whole civilization and people will be wiped out on the face from the face of the earth. ਸੋ ਜ਼ਾਹਰਾ ਤੌਰ ਦੇ ਉੱਤੇ ਇਹ ਜਿਹੜੀ ਇਹਨਾਂ ਦੀ ਤਕਲੀਫ ਹੈ ਕਿ ਵੀ ਇਹ ਦੋਨੋਂ ਕੌਮਾਂ ਜਿਹੜੀਆਂ ਨੇ ਨੇੜੇ ਆਈਆਂ ਤੇ ਇਹ ਤਾਂ ਫਿਰ ਜਿਹੜਾ ਇਹਨਾਂ ਦਾ ਗੰਗਾ ਜਮਨਾ ਤਹਿਜ਼ੀਬ ਦੇ ਥੱਲੇ ਸਿੱਖਾਂ ਨੂੰ ਜਿਹੜਾ ਉਹ ਖੜਕਤਾਰੀ ਬਾਹ ਬਣਾ ਕੇ ਪਾਕਿਸਤਾਨ ਦੇ ਗਲ ਪਾਉਣ ਲਈ ਰੱਖਿਆ ਸੀ, ਉਹ ਗੇਮ ਇਹਨਾਂ ਦੀ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ। ਸਿੱਖ ਕਮਿਊਨਿਟੀ who loves and preserves Punjabi or Gurmukhi language finds it very convenient to express their heart when interacting with Muslim Punjabi community. Look at the way Navjot Singh Sidhu's poetry created that aura of peace in just 2 visits. Indian establishment have kept these two communities apart for too long, and initiative of Pakistani leadership to the Sikh community cannot be digested by head honchos of South Bloc on the Rajpath. ਬਿਲਕੁਲ ਠੀਕ ਹੈ। ਉਹਨਾਂ ਨੇ ਕਿਹਾ ਜੀ ਦੇਖੋ ਨਵਜੋਤ ਸਿੱਧੂ 2 ਵਾਰੀ ਆਇਆ, ਉਹ ਇਧਰਲਾ ਵੀ ਦਿਲ ਵੀ ਧੜਕਦਾ, ਇਧਰਲਾ ਵੀ ਧੜਕਦਾ, ਉਹੀ ਜਿਹੜੀ ਹੈ ਉਹਨਾਂ ਦੀਆਂ ਨਜ਼ਮਾਂ। ਔਰ ਇਹ ਜਿਹੜਾ ਇੰਡੀਅਨ ਐਸਟੈਬਲਿਸ਼ਮੈਂਟ ਜਿਹੜੀ ਉੱਥੇ ਰਾਜਪਥ ਤੇ ਬੈਠੀ ਹੈ ਸਾਊਥ ਬਲਾਕ 'ਚ, ਉਹਨਾਂ ਦੇ ਜਿਹੜੇ ਬੈਠੇ ਨੇ ਵੱਡੇ ਵੱਡੇ ਬੋਦੀਆਂ ਵਾਲੇ ਬ੍ਰਾਹਮਣ ਜਿਹੜੇ ਕਰਦੇ ਨੇ, ਉਹਨਾਂ ਦੇ ਸਿਰ ਹਿੱਲ ਗਿਆ ਕਿ ਵੀ ਇਹ ਹੁਣ ਇਹ ਕੀ ਹੋ ਗਿਆ। The two Punjabs actually contribute, ਇਹ ਇੱਕ ਨਵਾਂ ਫੈਕਟਰ ਇਹਨਾਂ ਨੇ ਦਿੱਤਾ ਹੈ ਜਿਹੜਾ ਬੜਾ ਯੂਨੀਕ ਹੈ। The two Punjabs actually contribute to 50% of bread basket of our entire South Asia. There is enormous potential to enhance trade and commerce between both areas, bringing the communities together. India knows that this trend has the potential to create attraction between Lahore and Amritsar, something like a bad dream for BJP and RSS. ਗੱਲ ਇਹ ਨਹੀਂ ਹੈ ਵੀ ਅਸੀਂ ਬ੍ਰੈਡ ਬਾਸਕਟ ਹੈ। ਪਾਕਿਸਤਾਨੀ ਪੰਜਾਬ ਜਿਹੜਾ ਨਹਿਰਾਂ ਦਾ ਔਰ ਦੂਸਰਾ ਉਹ ਜਿੰਨੀ ਦੋਨਾਂ ਪੰਜਾਬਾਂ ਦੀ ਕਣਕ ਹੈ, ਜਿੰਨੀ ਸਾਰੇ ਸਾਊਥ ਏਸ਼ੀਆ ਚ ਹੁੰਦੀ ਹੈ, ਅੱਧੀ ਕਣਕ ਜਿਹੜੀ ਹੈ ਦੋਨੋਂ ਪੰਜਾਬ ਪ੍ਰੋਡਿਊਸ ਕਰਦੇ ਨੇ। ਜਿਹੜਾ ਬੇਸਿਕ ਸਟੇਪਲ ਹੈ, ਰੋਟੀ ਹੈ ਢਿੱਡ ਚ,
ਤੇ ਗੱਲ ਅੱਗੇ ਤੁਰਦੀ ਹੈ। ਉਹਨਾਂ ਨੇ ਕਿਹਾ ਵੀ ਜਦੋਂ ਇਹ ਆਪਸ ਚ ਨੇੜਤਾ ਵੱਧਦੀ ਹੈ, ਕੌਮਾਂ ਨੇੜੇ ਆਉਂਦੀਆਂ ਨੇ ਔਰ ਵਪਾਰ ਵੀ ਹੋਏਗਾ। ਲਾਹੌਰ ਔਰ ਅੰਮ੍ਰਿਤਸਰ ਇਹ ਪਹਿਲਾਂ ਵੀ ਜਿਹੜੇ ਨੇ ਹੱਬ ਸੀ ਕਿਸੇ ਵੇਲੇ ਕਮਰਸ਼ੀਅਲਿਜ਼ਮ ਦੀ 47 ਤੋਂ ਪਹਿਲਾਂ। ਉਹਨਾਂ ਨੇ ਕਿਹਾ ਵੀ ਇਹ ਹੈ ਜਿਹੜਾ ਬੀਜੇਪੀ ਔਰ ਆਰਐਸਐਸ ਦੀਆਂ ਨੀਂਦਾਂ ਹਰਾਮ ਕਰਦਾ ਹੈ। ਔਰ ਅਖੀਰਲਾ ਪੈਰਾਗ੍ਰਾਫ ਹੈ, ਇਟ ਇਜ਼ ਇੰਟਰਸਟਿੰਗ ਟੂ ਨੋਟ that Indian efforts to steal the water of rivers flowing downstream has affected both Pakistan and Indian state of Punjab. No wonder Sikh diaspora has donated funds for Pakistani dam initiative of the Chief Justice of Pakistan. Sikh community in Indian Punjab is resentful of the diversion of their waters to other states like Rajasthan. This was a moot point of Sant Jarnail Singh Pindrawale Shaheed during his struggle for an independent Khalistan in the 80s. ਅਦੀਲਾ ਨੌਰੇਨ ਜੀ ਨੇ ਪਾਣੀ ਦਾ ਫੈਕਟਰ ਜਿਹੜਾ ਵਾਟਰ ਆਫ ਲਾਈਫ ਹੈ ਦੋਨਾਂ ਪੰਜਾਬਾਂ ਦੀ, ਬਿਲਕੁਲ ਹੁਣ ਇਧਰ ਇਹਨਾਂ ਨੇ ਤਿੰਨੋਂ ਦਰਿਆਵਾਂ ਦੇ ਉੱਤੇ ਸਤਲੁਜ ਤੇ ਪਾਖੜਾ ਬਣਾ ਦਿੱਤਾ ਹੈ, ਬਿਆਸ ਤੇ ਜਿਹੜਾ ਉਹ ਥੀਂ ਬਣਾ ਦਿੱਤਾ, ਬਿਆਸ ਤੇ ਜਿਹੜਾ ਹੈ ਉਹ ਪੌਂਗ ਬਣਾ ਦਿੱਤਾ ਹੈ, ਰਾਵੀ ਤੇ ਥੀਂ ਬਣਾ ਦਿੱਤਾ ਹੈ ਔਰ ਰਾਜਸਥਾਨ ਨੂੰ ਅੱਧਿਓਂ ਜ਼ਿਆਦਾ ਪਾਖੜੇ ਦਾ ਪਾਣੀ ਡਾਈਵਰਟ ਕੀਤਾ ਜਾਂਦਾ ਹੈ ਜੀ। ਹੁਣ ਪਾਕਿਸਤਾਨ ਦੇ ਵਿੱਚ ਵੀ ਪਾਣੀ ਦੀ ਵੱਡੀ ਪ੍ਰੋਬਲਮ ਹੈ। ਡੈਮ ਬਣਾਉਣ ਦੇ ਲਈ ਚੀਫ ਜਸਟਿਸ ਨੇ ਇਨੀਸ਼ੀਏਟਿਵ ਲਿਆ, ਇਮਰਾਨ ਖਾਨ ਹੋਰਾਂ ਨੇ ਨੇਸ਼ਨ ਨੂੰ ਅਪੀਲ ਕੀਤੀ, ਬਹੁਤ ਸਾਰੇ ਲੋਕ ਡੋਨੇਟ ਕਰ ਰਹੇ ਨੇ ਔਰ ਇੰਗਲੈਂਡ ਦੀ ਇੱਕ ਸਿੱਖ ਆਰਗੇਨਾਈਜੇਸ਼ਨ ਨੇ ਵੀ ਜਿਹੜਾ ਹੈ ਉਸ ਦੇ ਵਿੱਚ ਡੋਨੇਸ਼ਨ ਦਿੱਤੀ ਹੈ, ਜਿਹਦਾ ਉਹਨਾਂ ਨੇ ਹਵਾਲਾ ਦਿੱਤਾ ਕਿ ਵੀ ਪਾਣੀ ਦਾ ਫੈਕਟਰ ਕਿਉਂ ਇੰਪੋਰਟੈਂਟ ਹੈ। ਡਾਇਸਪੋਰਾ ਸਿੱਖਾਂ ਨੇ ਵੀ ਪਾਕਿਸਤਾਨ ਦੇ ਉਸ ਡੈਮ ਦੇ ਲਈ ਜਿਹੜਾ ਫੰਡ ਕੰਟਰੀਬਿਊਟ ਕੀਤੇ ਨੇ ਕਿਉਂਕਿ ਉਹ ਸਮਝਦੇ ਨੇ ਕਿ ਭਈ ਪਾਣੀ ਦਾ ਫੈਕਟਰ ਕਿੰਨਾ ਅਹਿਮ ਹੈ। ਜਿਹੜਾ ਜਦੋਂ ਸੰਤ ਭਿੰਡਰਾਂ ਵਾਲਿਆਂ ਨੇ ਧਰਮ ਯੁੱਧ ਮੋਰਚਾ ਲੀਡ ਕੀਤਾ ਉਹਦੇ 'ਚ ਵੀ ਜਿਹੜੀਆਂ ਵੱਡੀਆਂ ਮੰਗਾਂ ਸੀ ਉਹਨਾਂ ਦੇ ਵਿੱਚ ਰਾਈਪੇਰੀਅਨ ਰਾਈਟ ਦੇ ਥੱਲੇ ਰਾਈਟ ਔਨ ਆਵਰ ਓਨ ਰਿਵਰ ਵਾਟਰ ਸੀ ਔਰ ਅਖੀਰ 'ਚ ਉਹਨਾਂ ਨੇ ਕਿਹਾ ਆਈ ਵਿਲ ਐਂਡ ਦਾ ਪੇਪਰ ਵਿਦ ਏ ਕੋਟ ਫਰੋਮ ਬਾਬਾ ਗੁਰੂ ਨਾਨਕ ਜੀ, ਸਮਥਿੰਗ ਲਾਈਕ ਐਨ ਐਕੋ ਆਫ ਸੂਰਤ ਅਲ ਇਖਲਾਸ ਫਰੋਮ ਦਾ ਹੋਲੀ ਕੁਰਾਨ। ਇਹ ਜਿਹੜਾ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੀ ਬਾਣੀ ਦੀ ਕੋਟ ਦਿੱਤੀ ਹੈ ਔਰ ਉਹਨਾਂ ਨੇ ਕਿਹਾ ਵੀ ਜਿਵੇਂ ਕੁਰਾਨ ਸ਼ਰੀਫ ਦੇ ਵਿੱਚ ਹੋਲੀ ਕੁਰਾਨ ਦੇ ਵਿੱਚ ਸੂਰਤ ਅਲ ਇਖਲਾਸ ਇਹੀ ਜਿਹੜਾ ਭਾਵ ਹੈ ਔਰ ਇਹ ਇਨਫੈਕਟ ਉਹਨਾਂ ਨੇ ਜਿਹੜਾ ਸਾਡਾ ਮੂਲ ਮੰਤਰ ਹੈ ਉਸ ਨੂੰ ਦੀ ਵਿਆਖਿਆ ਦਿੱਤੀ ਹੈ। ਜਿਹੜਾ ਮੂਲ ਮੰਤਰ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਹਿ ਭੰਗ ਗੁਰ ਪ੍ਰਸਾਦ। ਔਰ ਉਹਨਾਂ ਨੇ ਅੰਗਰੇਜ਼ੀ ਚ ਅਦੀਲਾ ਜੀ ਨੇ ਕਿਹਾ there is but one God, his name is truth, he is the creator, he fears none, he is without hate, he never dies, he is beyond the cycles of birth and death, he is self-illuminated, he is realized by the kindness of the true Guru, he was true in the beginning, he was true when the ages commenced and has ever been true, he is also true now. Jap Aad Sach Jugad Sach है भी सच नानक होसी भी सच। सो ਅਸੀਂ ਸ਼ੁਕਰਾਨੇ ਦੇ ਕੁਝ ਅਲਫਾਜ਼ ਤੋਂ ਬਿਨਾ ਹੋਰ ਕੀ ਕਹਿ ਸਕਦੇ ਭੈਣ ਜੀ ਨੇ ਬਹੁਤ ਵਧੀਆ ਲਿਖਿਆ ਹੈ। ਸਮਝਦੇ ਹਾਂ ਕਿ ਵੀ ਇਹ ਸਾਰੇ ਨਾਂ ਜਿਹੜੇ ਨੇ ਇਹ ਸਾਡੇ ਇਤਿਹਾਸ 'ਚ ਸੁਨਹਿਰੀ ਅੱਖਰਾਂ 'ਚ ਲਿਖੇ ਜਾਣਗੇ ਔਰ ਜਦੋਂ ਭਵਿੱਖ ਦੇ ਵਿੱਚ ਇਹ ਨਫ਼ਰਤ ਦੀਆਂ ਦੀਵਾਰਾਂ ਜਿਹੜੀਆਂ ਇਹਨਾਂ ਨੇ ਖੜੀਆਂ ਕੀਤੀਆਂ ਨੇ ਦਿੱਲੀ ਦੇ ਹਾਕਮਾਂ ਨੇ ਇਹ ਟੁੱਟਦੀਆਂ ਨੇ। ਦੋਵੇਂ ਪਾਸਿਓਂ ਜਿਹੜੇ ਵੀਰ ਭੈਣਾਂ ਨੇ ਉਹ ਇੱਕ ਦੂਸਰੇ ਦੇ ਨਾਲ ਜਿਹੜੀ ਅੱਜ ਵੀ ਮੁਹੱਬਤ ਕਰਦੇ ਨੇ ਔਰ ਇਹ ਪਾਰਟ ਜਿਹੜਾ ਫਿਰ ਅਲਟੀਮੇਟਲੀ ਜਿਹੜਾ ਪ੍ਰੋਫੈਸਰ ਪੂਰਨ ਸਿੰਘ ਹੋਰਾਂ ਦੇ ਸ਼ਬਦ ਨੇ ਜਦੋਂ ਉਹ ਪੰਜਾਬ ਦੀ ਗੱਲ ਕਰਦੇ ਨੇ ਤਾਂ ਉਹ ਕਹਿੰਦੇ ਨੇ ਪੰਜਾਬ ਨਾ ਹਿੰਦੂ ਨਾ ਮੁਸਲਮਾਨ ਪੰਜਾਬ ਜਿਉਂਦਾ ਗੁਰਾਂ ਦੇ ਨਾਮ। ਵਾਹ ਸੋ ਨਾਈਸ ਡਾਕਟਰ ਸਾਹਿਬ। ਅਸੀਂ ਅਦੀਲਾ ਨੁਰੀਨ ਜੀ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਉਹਨਾਂ ਨੇ ਇੰਨੀ ਵਧੀਆ ਲਿਖਤ ਲਿਖੀ ਹੈ ਕਰਤਾਰਪੁਰ ਕੋਰੀਡੋਰ ਲਾਂਘੇ ਤੇ ਇੱਥੇ ਲੈਣੇ ਆਪਣੇ ਇੱਕ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵੀਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਮਨੁੱਖੀ ਅੱਖਾਂ ਦਾ ਪਹਿਰੇਦਾਰ ਹੈ। ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਸਾਨੂੰ ਚੈੱਕ ਬਣਾ ਕੇ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue Long Island City ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵੀਅਰਸ। ਸਾਡੇ ਨਾਲ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।